ਜਦੋਂ ਡਾਇਸਪੋਰਾ ਦੇ ਵਿੱਚ ਅਸੀਂ ਦੇਖਦੇ ਹਾਂ ਤਾਂ ਕਈ ਜਿਹੜੇ ਸਾਡੇ ਪੋਲੀਟੀਸ਼ੀਅਨ ਨੇ ਉਹ ਸਿੱਖ ਸ਼ੁਰੂਆਤੀ ਦੌਰ ਦੇ ਵਿੱਚ ਉਹ ਸਿੱਖਾਂ ਦੀ ਜਿਹੜੀ ਦੇ ਇਮੋਸ਼ਨ ਨੂੰ ਯੂਜ਼ ਕਰਕੇ ਉਹ ਆਪਣੀਆਂ ਜਿਹੜੀਆਂ ਸੱਤਾ ਆ ਉਹ ਹਾਸਲ ਕਰਦੇ ਆ ਡਾਇਸਪੋਰਾ ਜਿਹੜੀ। ਪਰ ਸਿੱਖਾਂ ਨੂੰ ਇਹ ਇਤਰਾਜ਼ ਰਹਿੰਦਾ ਕਿ ਜਦੋਂ ਪਾਵਰ 'ਚ ਆ ਜਾਂਦੇ ਆ ਫਿਰ ਉਹ ਜਿਹੜੀ ਸਿੱਖਾਂ ਦੀ ਗੱਲ ਕਰਨ ਤੋਂ ਇਨਕਾਰੀ ਹੋ ਜਾਂਦੇ। ਉਹ ਕਹਿੰਦੇ ਨਹੀਂ, ਅਸੀਂ ਪਹਿਲਾਂ ਜਿਹੜੀ ਆਪਣੀ ਸਾਡੀ ਇੱਥੋਂ ਦੀ ਕਨਸਟੀਚੁਐਂਸੀ ਅਸੀਂ ਉਹਨੂੰ ਸਰਵ ਕਰਨ। ਪਰ ਤੁਹਾਡੀ ਜਿਹੜੇ ਸਾਰੇ ਪੋਲਿਟਿਕਸ ਦੇ ਵਿੱਚ ਇੱਕ ਬੜਾ ਬੈਲੈਂਸ ਨਜ਼ਰ ਆ ਰਿਹਾ, ਇਹ ਤੁਸੀਂ ਕਿਵੇਂ ਮੇਨਟੇਨ ਕਰਕੇ ਰੱਖ ਪਾ ਰਹੇ ਹੋ? ਵੀ ਅਸੀਂ ਇਕੱਲੇ ਕੋਈ ਸਿੱਖਾਂ ਦੀ ਗੱਲ ਨਹੀਂ ਕਰ ਰਹੇ, ਅਸੀਂ ਇੱਕ ਹਿਊਮਨ ਰਾਈਟਸ ਦੀ ਗੱਲ ਕਰ ਰਹੇ ਹਾਂ, ਅਸੀਂ ਹਿਊਮੈਨਿਟੀ ਦੀ ਗੱਲ ਕਰ ਰਹੇ ਹਾਂ, ਅਸੀਂ ਆਪਣੀ ਹਿਸਟਰੀ ਨੂੰ ਬਚਾਉਣ ਦੀ ਗੱਲ ਕਰ ਰਹੇ ਹਾਂ। ਤੇ ਇਹ ਕੋਈ ਗੁਨਾਹ ਨਹੀਂ ਹੈਗਾ। ਜੇ ਜੂਇਸ਼ ਕਮਿਊਨਿਟੀ ਦਾ ਹੋਲੋਕਾਸਟ ਹੋਇਆ ਤੇ ਉਹਨਾਂ ਨੇ ਬੜੇ ਵੱਡੇ ਵੱਡੇ ਮਿਊਜ਼ੀਅਮ ਬਣਾਤੇ ਵਾਸ਼ਿੰਗਟਨ ਡੀਸੀ ਦੇ ਵਿੱਚ। ਅਸੀਂ ਤਾਂ ਅਜੇ ਕਾਫੀ ਪਿੱਛੇ ਆ ਐਜ਼ ਅ ਕਮਿਊਨਿਟੀ। ਪਰ ਮੇਰਾ ਇਹ ਹੁੰਦਾ ਵੀ ਚਲੋ ਜਿੰਨਾ ਵੀ ਮੇਰਾ ਦਾਇਰਾ ਹੈ ਆਪਾਂ ਉਹਦੇ ਵਿੱਚ ਬੈਸਟ ਕਰਨ ਦੀ ਕੋਸ਼ਿਸ਼ ਕਰੀ। ਸੋ ਕਨੈਟੀਕਟ ਦੇ ਵਿੱਚ ਜ਼ਰੂਰ ਅਸੀਂ ਆਪਣੇ ਪੋਲੀਟੀਸ਼ੀਅਨਾਂ ਨੂੰ ਦੱਸਣ ਦੇ ਵਿੱਚ ਵੀ ਕਾਮਯਾਬ ਹੋਏ ਸਿੱਖਾਂ ਨਾਲ ਕੀ ਹੋਇਆ। ਤੇ ਇੱਕੋ ਇੱਕ ਸਟੇਟ ਹੈ ਪੂਰੇ ਅਮਰੀਕਾ ਦੀ ਜਿੱਥੇ ਲੈਜਿਸਲੇਸ਼ਨ ਦੇ ਵਿੱਚ ਚੀਜ਼ ਪਾਸ ਹੋਈ ਵੀ ਨਵੰਬਰ 1 ਜਿਹੜਾ ਹੈਗਾ ਉਹ ਸਿੱਖ ਜੈਨੋਸਾਈਡ ਰਿਮੈਂਬਰੈਂਸ ਡੇ ਵਜੋਂ ਮਨਾਇਆ ਜਾਏਗਾ, ਜਿਹੜਾ ਹਾਊਸ ਵਿੱਚ ਵੀ ਪਾਸ ਹੋਇਆ, ਸੈਨੇਟ ਵਿੱਚ ਪਾਸ ਹੋਇਆ, ਗਵਰਨਰ ਦੇ ਸਾਈਨ ਵੀ ਹੋਏ ਡਿਸਪਾਈਟ ਆਫ ਆਲ ਦਾ ਆਡਸ। ਤੇ ਮੇਰਾ ਜਿਹੜਾ ਐਟੀਟਿਊਡ ਹੈ, ਮੇਰਾ ਕੋਈ ਦੇਖੋ, ਅਸੀਂ ਪਹਿਲੀ ਗੱਲ ਤਾਂ ਜੋ ਵੀ ਕਰਦੇ ਹਾਂ ਸੰਗਤੀ ਰੂਪ ਵਿੱਚ ਕਰਦੇ ਹਾਂ। ਆਫ ਕੋਰਸ ਕੋਈ ਨਾ ਕੋਈ ਬੰਦਾ ਉਹਨੂੰ ਲੀਡ ਕਰਦਾ, ਬਟ ਇਹਦੇ ਵਿੱਚ ਮੇਰਾ ਕੋਈ ਐਸ ਸੱਚ ਇੰਪੋਰਟੈਂਟ ਰੋਲ ਨਹੀਂ। ਆਪਾਂ ਸਾਰੇ ਐਜ਼ ਅ ਸੰਗਤ ਦੇ ਮੈਂਬਰ, ਕਨੈਟੀਕਟ ਦੇ ਮੈਂਬਰ, ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਸਾਰੀਆਂ ਜਥੇਬੰਦੀਆਂ ਨੂੰ ਹੀ ਨਾਲ ਲੈ ਕੇ ਅਸੀਂ ਚੱਲੀਏ, ਕਿਉਂਕਿ ਇਹ ਕੁਝ ਸਾਡੇ ਸਾਂਝੇ ਕੰਮ ਨੇ ਜਿਹੜੇ ਸਾਨੂੰ ਕਰਨੇ ਚਾਹੀਦੇ ਨੇ, ਜਿੱਥੇ ਵੀ ਅਸੀਂ ਰਹਿੰਦੇ ਹਾਂ ਉੱਥੇ ਕਰੀਏ। ਤੇ ਇਹਦੇ ਵਿੱਚ ਆਈ ਥਿੰਕ ਵੱਡਾ ਰੋਲ ਇਹ ਹੈਗਾ ਵੀ ਅਸੀਂ ਇਮਾਨਦਾਰੀ ਨਾਲ ਕੌਮ ਦੀ ਗੱਲ ਕਰਦੇ ਆਏ ਹਾਂ ਤੇ ਸਾਨੂੰ ਸਾਰੇ ਪਾਸਿਓਂ ਸਾਥ ਵੀ ਮਿਲਿਆ। ਪਲੱਸ ਜਿਹੜੇ ਇੱਥੇ ਦੇ ਕਹਿ ਲਓ ਬਈ ਲੈਜਿਸਲੇਟਰਸ ਵੀ ਨੇ, ਉਹਨਾਂ ਨੇ ਵੀ ਦੇਖਿਆ ਵੀ ਇਹ ਕੋਈ ਸਾਡੇ ਕੋਲ ਆਪਣੇ ਮਸਲੇ ਲੈ ਕੇ ਨਹੀਂ ਆ ਰਹੇ, ਇਹ ਇੱਕ ਕੌਮੀ ਤੌਰ ਦੇ ਉੱਤੇ ਸਾਡੇ ਕੋਲ ਆ ਰਹੇ ਨੇ, ਵੀ ਇਹ ਕੌਮ ਦਾ ਦਰਦ ਦੱਸ ਰਹੇ ਨੇ। ਤੇ ਇਹ ਇੱਕ ਇੰਪੋਰਟੈਂਟ ਚੀਜ਼ ਵੀ ਹੈ ਵੀ ਆਪਾਂ ਇਹਨੂੰ ਐਕਨੋਲੇਜ ਕਰੀਏ। ਅਸੀਂ ਹੁਣ ਕੁਝ ਕਰ ਤੇ ਨਹੀਂ ਸਕਦੇ ਜੋ ਹੁਣ ਅਸੀਂ ਹੋ ਗਿਆ, ਬਟ ਇਹਨੂੰ ਐਕਨੋਲੇਜ ਜ਼ਰੂਰ ਕਰੀਏ ਤਾਂ ਜੋ ਲੋਕਾਂ ਨੂੰ ਇਹ ਇੱਕ ਅਹਿਸਾਸ ਹੋਵੇ ਵੀ ਅਸੀਂ ਉਹਨਾਂ ਦਾ ਦੁੱਖ ਦਰਦ ਸਮਝਦੇ ਹਾਂ ਤੇ ਉਹਨਾਂ ਨੂੰ ਇੱਕ ਕਲੋਜ਼ਰ ਦੇ ਤਰਫ ਆਪਾਂ ਲੈ ਕੇ ਜਾ ਸਕੀਏ। ਮੇਰਾ ਕਦੇ ਵੀ ਇਹ ਨਹੀਂ ਰਿਹਾ ਵੀ ਅਸੀਂ ਕੋਈ ਖਹਿਬਾਜ਼ੀ ਕਰਨੀ ਹੈ ਕਿਸੇ ਦੇ ਨਾਲ, ਬਟ ਅਨਫੋਰਚੂਨੇਟਲੀ ਇੰਡੀਅਨ ਗਵਰਨਮੈਂਟ ਵੱਲੋਂ ਉਹਨਾਂ ਦਾ ਐਟੀਟਿਊਡ ਇਦਾਂ ਦਾ ਹੀ ਰਿਹਾ। ਅਸੀਂ ਜੇ ਆਪਣੀ ਹਿਸਟਰੀ ਦੀ ਗੱਲ ਕਰੀਏ ਤੇ ਉਹ ਲੈਟਰਸ ਭੇਜ ਦਿੰਦੇ ਨੇ ਸਾਡੇ ਲੈਜਿਸਲੇਟਰਸ ਨੂੰ ਬਈ ਸਿੱਖਸ ਆਰ ਟੈਰਰਿਸਟ,